ਅਗਲੀ ਆਪਾਂ ਗੱਲ ਕਰੀਏ ਦੀਪਕ ਜੀ, ਕੇਂਦਰ ਦੀਆਂ ਨਹੀਂ ਕਰਾਂਗੇ ਮਿੰਨਤਾਂ, ਕਿਸਾਨੀ ਘਾਟਾ ਕਰਾਂਗੇ ਅਸੀਂ ਪੂਰਾ, ਜਦੋਂ ਲੋੜ ਪਈ ਤੇ ਫਿਰ ਉਦੋਂ ਇਹਨਾਂ ਨੂੰ ਅਸੀਂ ਦੱਸਾਂਗੇ। ਕੁਛ ਏਦਾਂ ਦਾ ਬਿਆਨ ਆ ਰਿਹਾ ਆ ਭਗਵੰਤ ਮਾਨ ਜੀ ਦਾ। ਕੱਲ ਹੀ ਆਪਾਂ ਇਸੇ ਦੇ ਬਾਰੇ ਗੱਲ ਕਰ ਰਹੇ ਸੀ ਵੀ ਆਪਣੇ ਗਵਾਂਢੀ ਸੂਬੇ ਵਾਲਿਆਂ ਨੇ ਤਾਂ ਥੋੜਾ ਜਿਹਾ ਇਸ ਦੇ ਉੱਤੇ ਕਮਰ ਕੱਸੀ ਆ, ਮਾਨ ਸਾਹਿਬ ਨੂੰ ਵੀ ਲੱਗ ਗਿਆ ਪਤਾ। ਬਿਲਕੁਲ, ਅਸਲ 'ਚ ਕੱਲ ਨਿਹਾਲਗੜ੍ਹ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਤੇ ਉੱਥੇ ਆਜ਼ਾਦੀ ਘੁਲਾਟੀ ਤੇਜਾ ਸਿੰਘ ਸੁਤੰਤਰਤਾ ਹੋਰਾਂ ਦਾ ਜਿਹੜਾ ਬੁੱਤ ਹੈ ਉਹਦਾ ਲੋਕ ਅਰਪਣ ਕਰਨ ਲਈ ਪਹੁੰਚੇ ਸੀ। ਤੇ ਉੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਫਿਰ ਉਹਨਾਂ ਨੇ ਕਿਹਾ ਕਿ ਇਹ ਕਟੌਤੀ ਹੈ ਜਿਹੜੀ, ਇਹ ਧੋਖਾ ਹੈ ਜੀ। ਇਹ ਕਿਸਾਨਾਂ ਨਾਲ ਖਿਲਵਾੜ ਹੈ, ਇਹ ਰਾਹਤ ਨਹੀਂ ਹੈ। 18% ਤੱਕ ਦੇ ਆੜ 'ਚ ਕਟੌਤੀ ਦੇ ਨਾਂ ਦੇ ਉੱਤੇ ਤੁਸੀਂ ਜਿਹੜੇ ਪੈਸੇ ਵਸੂਲਣ ਦਾ ਧੰਦਾ ਲਾਇਆ, ਇਹ ਮਨਜ਼ੂਰ ਨਹੀਂ ਹੈ। ਸੋ ਮੁੱਖ ਮੰਤਰੀ ਭਗਵੰਤ ਮਾਨ ਕੱਲ ਸਖਤ ਵੀ ਨਜ਼ਰ ਆਏ ਔਰ ਸਪਸ਼ਟ ਵੀ ਨਜ਼ਰ ਆਏ ਔਰ ਚੰਗਾ ਫੈਸਲਾ ਲੈਂਦੇ ਨਜ਼ਰ ਆਏ। ਆਪਾਂ ਇਹਦੀ ਕੱਲ ਹੀ ਪ੍ਰੋਗਰਾਮ 'ਚ ਗੱਲ ਕਰ ਰਹੇ ਸੀ ਕਿ ਜੇ ਹਰਿਆਣਾ ਤੁਰੰਤ ਫੈਸਲਾ ਲੈ ਸਕਦਾ ਤਾਂ ਪੰਜਾਬ ਇਹ ਕਿਉਂ ਕਹਿ ਰਿਹਾ ਕਿ ਅਸੀਂ ਚਿੱਠੀ ਲਿਖਾਂਗੇ ਜੀ, ਅਸੀਂ ਪਹੁੰਚ ਕਰਾਂਗੇ ਜੀ, ਅਸੀਂ ਦੱਸਾਂਗੇ ਜੀ, ਅਸੀਂ ਮਿਹਨਤ ਕਰਾਂਗੇ ਜੀ। ਸੋ ਇਸ ਲਈ ਫਿਰ ਹੁਣ ਪਤਾ ਨਹੀਂ ਭਗਵੰਤ ਮਾਨ ਜੀ ਨੇ ਸਾਡਾ ਪ੍ਰੋਗਰਾਮ ਸੁਣ ਲਿਆ ਜਾਂ ਭਗਵੰਤ ਮਾਨ ਜੀ ਦੇ ਅਧਿਕਾਰੀਆਂ ਨੇ ਸਹੀ ਸਲਾਹ ਦੇ ਦਿੱਤੀ ਕਿ ਦੇਖੋ ਜੀ ਹਰਿਆਣੇ ਦੇ ਨੰਬਰ ਬਣ ਜਾਣੇ, ਹਰਿਆਣੇ ਨੇ ਫੈਸਲਾ ਲਿਆ, ਆਪਾਂ ਵੀ ਲਈਏ। ਸੋ ਚਾਹੇ ਆਪ ਮਹਾਰੇ ਫੈਸਲਾ ਜਾਂ ਭਗਵੰਤ ਮਾਨ ਹੋਰੀ ਧਰਾਤਲ ਤੋਂ ਆਉਂਦੇ ਨੇ, ਸਮੱਸਿਆਵਾਂ ਸਮਝਦੇ ਨੇ, ਬਖੂਬੀ ਜਾਣਦੇ ਨੇ, ਇਸ ਲਈ ਇਹ ਚੰਗਾ ਫੈਸਲਾ ਉਹਨਾਂ ਦੀ ਆਪਣੀ ਮਰਜ਼ੀ ਨਾਲ ਹੋਇਆ। ਕਿਉਂਕਿ ਦਿੱਲੀ ਵਾਲੇ ਜੋ ਫੈਸਲੇ ਕਰਵਾਉਂਦੇ ਨੇ ਉਹ ਤਾਂ ਲੋਕਾਂ ਨੂੰ, ਪੰਜਾਬ ਵਾਲਿਆਂ ਨੂੰ ਪਸੰਦ ਨਹੀਂ ਆਉਂਦੇ। ਇਹਦਾ ਮਤਲਬ ਭਗਵੰਤ ਮਾਨ ਦੀ ਆਪਣੀ ਮਨਸ਼ਾ ਦਾ ਫੈਸਲਾ ਕਿ ਉਹਨਾਂ ਨੇ ਤੁਰੰਤ ਇਹ ਫੈਸਲਾ ਕੀਤਾ ਕਿ ਭਾਈ ਗਿਰਦਾਵਰੀ ਕਰਕੇ ਅਸੀਂ ਅਦਾਇਗੀ ਵੀ ਤੁਰੰਤ ਕਰਾਵਾਂਗੇ। ਉਹਦੇ ਲਈ ਬਕਾਇਦਾ ਡੀਸੀਆਂ ਨੂੰ ਹਦਾਇਤਾਂ ਵੀ ਜਾ ਰਹੀਆਂ, ਫੋਨ ਵੀ ਜਾ ਰਿਹਾ, ਖਿੱਚੋਤਾਣ ਵੀ ਚੱਲ ਰਹੀ ਹੈ। ਕਈ ਥਾਵਾਂ ਤੇ ਕੰਮ ਢਿੱਲਾ, ਉੱਥੇ ਝਾੜ ਚੱਪਾ ਵੀ ਹੋ ਰਿਹਾ। ਪਰ ਆ ਜਦੋਂ ਕਟੌਤੀ ਵਾਲਾ ਕਣਕ ਖਰੀਦਿਆ, ਉਹ ਕਹਿੰਦੇ ਕੋਈ ਗੱਲ ਨਹੀਂ, ਕਣਕ ਮੰਡੀਆਂ 'ਚ ਆ ਰਹੀ ਹੈ, ਖਰੀਦੋ, ਚੱਕੋ, ਜਿਹੜੀ ਕਟੌਤੀ ਕੇਂਦਰ ਕਹਿੰਦਾ ਕਰ ਦੋ, ਪਰ ਉਹ ਜਿੰਨੀ ਕਟੌਤੀ ਹੁੰਦੀ ਆ ਉਹਦੀ ਭਰਪਾਈ ਆਪਾਂ ਕਰਾਂਗੇ। ਆਪਾਂ ਇਹਦੇ ਪੈਸੇ ਮੰਗਣ ਲਈ ਮਿਹਨਤ ਨਹੀਂ ਕਰਨੀ ਕੇਂਦਰ ਦੀ। ਬੜਾ ਦਲੇਰਨਾਮਾ ਫੈਸਲਾ, ਕਾਬਲੇ ਤਾਰੀਫ ਫੈਸਲਾ। ਪਰ ਨਾਲ ਇਹ ਕਹਿੰਦੇ ਕੋਈ ਨਾ ਮੈਨੂੰ ਵਸੂਲਣੇ ਆਉਂਦੇ ਨੇ। ਕਹਿੰਦੇ ਜਦ ਉਹਨਾਂ ਨੇ ਕਹਿਣਾ ਜੀ ਸਾਨੂੰ ਚੌਲ ਭੇਜ ਦਿਓ ਜੀ ਪੰਜਾਬ ਚੋਂ, ਇੰਨੇ ਪੰਜਾਬ ਵਾਲੇ ਪੂਲ ਚੋਂ, ਕੇਂਦਰੀ ਪੂਲ ਲਈ, ਹੈ ਨਾ, ਤੇ ਕੇਂਦਰੀ ਭੰਡਾਰ ਲਈ ਇੰਨੀ ਕਣਕ ਭੇਜ ਦਿਓ, ਕਹਿੰਦਾ ਫਿਰ ਕਹੂੰਗਾ ਕਿ ਲਿਆਓ ਸਣੇ ਵਿਆਜ ਪੈਸੇ ਲਿਆਓ ਪਹਿਲਾਂ ਜਿਹੜੇ ਅਸੀਂ। ਸੋ ਇਸ ਲਈ ਆ ਜਿਹੜਾ ਸਟੈਂਡ ਹੈ ਇਹ ਹੁਣ ਸਟੈਂਡ ਰਹੇ। ਇਹ ਨਾ ਹੋਵੇ ਕਿ ਅੰਗਰੇਜ਼ੀ 'ਚ ਚਿੱਠੀ ਰਾਜਪਾਲ ਸਾਹਿਬ ਨੂੰ ਮਿੰਨਤਾਂ ਵਾਲੀ ਤੇ ਪੰਜਾਬੀਆਂ ਨੂੰ ਪੰਜਾਬੀ 'ਚ ਦਿਖਾ ਕੇ ਦੇਖੋ ਜੀ ਮੈਂ ਤਾਂ ਬੜਾ ਮਤਲਬ ਕਿ ਦਬਕਾ ਮਾਰਤਾ, ਅਫਸਰਾਂ ਨੂੰ ਵੀਡੀਓ 'ਚ ਰਾਹੀਂ ਦਬਕਾ ਕਿ ਨਹੀਂ ਆਉਣਾ ਤਾਂ ਨਾ ਆਇਓ, ਭਾਜੋ, ਜਮਾਇਨ ਨਾ ਕਰਿਓ, ਅਸੀਂ ਛੁੱਟੀ ਕਰ ਦਾਂਗੇ, ਤੇ ਅੰਦਰ ਬੈਠ ਕੇ ਉਹਨਾਂ ਦੀ ਸਾਰੀਆਂ ਸ਼ਰਤਾਂ ਮਨਜ਼ੂਰ। ਸੋ ਇੱਥੇ ਇਹ ਨਾ ਹੋਵੇ ਹੁਣ ਕੇਂਦਰ ਦੀਆਂ ਸ਼ਰਤਾਂ ਮਨਜ਼ੂਰ ਕਰਨ ਤੋਂ ਬਾਅਦ ਚੋਂ ਜਨਾਬ ਇਹ ਦਬਕੇ ਨੂੰ ਦਬਕਾ ਰੱਖਿਓ, ਸਟੈਂਡ ਨੂੰ ਸਟੈਂਡ ਰੱਖਿਓ। ਪੰਜਾਬ ਨੇ ਤੁਹਾਡੇ ਸਟੈਂਡ ਦੀ ਤਾਰੀਫ ਕੀਤੀ ਆ, ਇਹ ਉਵੇਂ ਦਾ ਹੀ ਸਟੈਂਡ ਆ ਜਿਵੇਂ ਇੱਕ ਵਾਰ ਚੰਨੀ ਨੇ ਮਤਲਬ ਸਟੈਂਡ ਲਿਆ ਸੀ ਪ੍ਰਧਾਨ ਮੰਤਰੀ ਦੇ ਫੇਰੀ ਮੌਕੇ ਕਿ ਕੋਈ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ ਤੁਹਾਡਾ, ਠੀਕ ਹੈ ਨਾ। ਤੇ ਪਰ ਬਾਅਦ ਚੋਂ ਭਗਵੰਤ ਮਾਨ ਨੇ ਜਦੋਂ ਮਾਫੀ ਮੰਗੀ ਸੀ ਤਾਂ ਲੋਕਾਂ ਨੇ ਇਹ ਕੀਤਾ ਸੀ ਕਿ ਗਲਤ ਹੈ। ਸੋ ਇਸ ਲਈ ਭਗਵੰਤ ਮਾਨ ਨੇ ਕੱਲ ਜਿਹੜਾ ਸਟੈਂਡ ਦਿਖਾਇਆ ਉੱਥੇ, ਹੈ ਨਾ, ਉਹ ਇਸ ਨੂੰ ਨਿਹਾਲਗੜ੍ਹ ਦੇ ਵਿੱਚ ਉਸ ਨੂੰ ਲੋਕਾਂ ਨੇ ਕਿਹਾ ਕਿ ਇਹ ਸਹੀ ਫੈਸਲਾ, ਔਰ ਇਹ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਇਹ ਚੰਗੀ ਗੱਲ ਹੈ। ਪਰ ਕੇਂਦਰ ਦੇ ਖਿਲਾਫ ਜਥੇਬੰਦੀਆਂ ਕਹਿੰਦੀ ਡਟਾਂਗੀਆਂ, ਉਹਨਾਂ ਦੇ ਖਿਲਾਫ ਅਸੀਂ ਰੋਸਾ ਕਰਾਂਗੇ ਕਿ ਇਹ ਕਿਹੜਾ ਤਰੀਕਾ ਹੈ, ਤੁਸੀਂ ਧੋਖਾ ਕਰ ਰਹੇ ਹੋ, ਪੰਜਾਬ ਨਾਲ ਧੱਕਾ ਕਰ ਰਹੇ ਹੋ। ਪਰ ਕੱਲ ਭਗਵੰਤ ਮਾਨ ਦਾ ਫੈਸਲਾ ਕਾਬਲੇ ਤਾਰੀਫ ਸੀ ਕਿ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਕਟੌਤੀ ਕਰੂਗਾ ਤਾਂ ਉਹ ਕਟੌਤੀ ਦੀ ਭਰਪਾਈ ਕਿਸਾਨਾਂ ਨੂੰ ਨਹੀਂ ਹੋਏਗੀ, ਸੂਬਾ ਸਰਕਾਰ ਉਹਦੀ ਭਰਪਾਈ ਕਰਕੇ ਦੇਵੇਗੀ, ਕਿਸਾਨ ਨੂੰ ਉਹਦਾ ਪੂਰਾ ਮੁੱਲ ਮਿਲੇਗਾ, ਤੇ ਇਹਦੀ ਭਰਪਾਈ ਕੇਂਦਰ ਤੋਂ ਅਸੀਂ ਕਿਵੇਂ ਕਰਨੀ ਹੈ ਉਹਦੇ ਫਾਰਮੂਲੇ ਮੈਨੂੰ ਆਉਂਦੇ ਨੇ। ਸੋ ਇਸ ਲਈ ਹਰਿਆਣਾ ਵਾਲਾ ਜਿਹੜਾ ਫੈਸਲਾ ਸੀ ਉਸ ਦੇ ਉੱਪਰ ਥਲੀ ਇਹ ਫੈਸਲਾ ਲੈ ਕੇ ਪੰਜਾਬ ਸਰਕਾਰ ਨੇ ਇੱਕ ਚੰਗਾ ਮਤਲਬ ਆਪਣਾ ਦਿੱਖ ਪੈਦਾ ਕੀਤੀ ਆ, ਔਰ ਮਾਨ ਸਾਹਿਬ ਇਹਦੇ ਲਈ ਵਧਾਈ ਦੇ ਪਾਤਰ। ਜੀ ਜੀ ਬਿਲਕੁਲ ਜੀ। ਸੋ ਡਟੇ ਰਹਿਣ, ਜਿੱਦਾਂ ਤੁਸੀਂ ਕਿਹਾ ਆ ਵੀ ਬਾਅਦ ਚੋਂ ਬਾਂਹ ਮਰੋੜ ਲੈਂਦੇ ਆ ਨਾ ਦਿੱਲੀਓਂ ਵੀ ਅਸੀਂ ਤੁਹਾਡਾ ਬਜਟ ਰੋਕ ਲੈਣਾ, ਕੁਛ ਏਦਾਂ ਦਾ ਨਾ ਨਹੀਂ। ਅਜੇ ਵੀ GST ਵਾਲੇ ਪੈਸੇ ਕਿੰਨੇ ਉਹਨਾਂ ਕੰਨੀ ਪੈਂਡਿੰਗ ਪਏ ਨੇ, ਹੋਰ ਕਿੰਨੀਆਂ ਚੀਜ਼ਾਂ ਦੀ ਅਦਾਇਗੀਆਂ ਉਹਨਾਂ ਕੰਨੀ ਪੈਂਡਿੰਗ ਪਈਆਂ ਨੇ, ਪੈਸੇ ਤਾਂ ਪੂਰੇ ਦੇ ਹੀ ਨਹੀਂ ਰਹੇ, ਨਹੀਂ ਦੇ ਰਹੇ। ਬਿਲਕੁਲ ਜੀ, ਧੋਖਾ ਜਿਹੜਾ ਕੇਂਦਰ ਆ ਉਹ ਸ਼ਰੇਆਮ ਕਰ ਰਿਹਾ ਆ। ਜਿਹੜੀ ਇਹਨਾਂ ਚੀਜ਼ਾਂ ਦੇ ਉਲਟ ਪਹਿਲੋਂ ਚੰਗਾ ਮਾੜਾ ਕਈ ਕੁਝ ਬੋਲਣ ਵਾਲੇ ਉਹ ਵੀ ਉਹਨਾਂ ਦੀ ਛਤਰੀ 'ਚ ਜਾ ਬੈਠੇ ਨੇ ਅੰਦਰ।